ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਟਟਵਾਲ 559 374 45 41। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698। ਮੇਰੇ ਜੀ ਗੱਲ ਕਰਦੇ ਜਾਈਏ ਪੰਜਾਬ ਦੇ ਜਿਹੜੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਕੱਲ ਨੂੰ ਭਲਕੇ ਚੱਕਣਗੇ ਸਹੁੰ। ਹਾਂਜੀ ਹਾਂਜੀ, ਇਹਨਾਂ ਦਾ ਜਿਹੜਾ ਹਲਫਦਾਰੀ ਦਾ ਸਮਾਗਮ ਹੈ ਉਹਦੇ ਵਾਸਤੇ ਤਿਆਰੀ ਜਿਹੜੀ ਪੂਰੀ ਹੈ, ਪਰ ਪੀਆਰਟੀਸੀ ਵਾਲੀਆਂ ਬੱਸਾਂ ਨਹੀਂ ਜਾਣਗੀਆਂ ਕਿਉਂਕਿ ਅੱਜ ਦੇ ਅਖਬਾਰਾਂ ਦੇ ਵਿੱਚ ਖਬਰ ਆ ਗਈ ਸੀ ਕਿ ਜੋ ਹੱਲਾ ਮੱਚਿਆ ਸੋਸ਼ਲ ਮੀਡੀਆ ਤੇ, ਤੁਹਾਨੂੰ ਪਤਾ ਜਲੂਸ ਨਿਕਲਦੇ ਆ ਮਿੰਟ ਲੱਗਦਾ ਆ। ਬਿਲਕੁਲ। ਤੇ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਰਿਐਕਟ ਕੀਤਾ ਗਿਆ ਲੋਕਾਂ ਵੱਲੋਂ ਕਿ ਯਾਰ ਤੁਸੀਂ ਆਹ ਕਿਹੜੇ ਚਾਲੇ ਫੜ ਲਏ ਸ਼ੁਰੂਆਤ ਦੇ ਵਿੱਚ, ਤੇ ਫਿਰ ਨਾਲ ਦੀ ਨਾਲ ਅੱਜ ਅਖਬਾਰਾਂ ਦੇ ਵਿੱਚ ਖਬਰ ਆਉਂਦੀ ਹੈ ਕਿ ਭਾਈ ਇਹ ਸਰਕਾਰੀ ਬੱਸਾਂ ਦੀ ਵਰਤੋਂ ਨਹੀਂ ਕਰੋਗੇ। ਤਾਂ ਇਹ ਇੱਕ ਚੀਜ਼ ਜਿਹੜੀ ਹੈ ਸ਼ੁਰੂਆਤ ਦੇ ਵਿੱਚ ਦੱਸਦੇ ਨਾ। ਬਾਕੀ ਬਈ ਕਣਕ ਦੀ ਵਾਢੀ ਜਿਹੜੀ ਇਹਨਾਂ ਨੇ ਪਹਿਲਾਂ ਹੀ ਚਲਾ ਦਿੱਤੀ ਹੈ, ਆਮ ਤੌਰ ਤੇ 1 ਮਹੀਨੇ ਬਾਅਦ ਆਉਣੀ ਹੈ ਵਾਢੀ, ਤੇ ਆਉਂਦੀ ਵਿਸਾਖ ਤੋਂ ਬਾਅਦ ਆ। ਵੈਸੇ ਹੁਣ ਤਾਂ ਕਣਕਾਂ ਦੀ ਕਿਉਂਕਿ ਵਿਆਹੀ ਥੋੜੀ ਜਿਹੀ ਅਗੇਤੀ ਹੋਣ ਲੱਗ ਪਈ ਹੈ, ਵਿਸਾਖੀ ਤੋਂ ਪਹਿਲਾਂ ਹੀ ਕੰਮ ਚੱਲ ਪੈਂਦਾ, ਪਰ ਇਹਨਾਂ ਨੇ ਤਕਰੀਬਨ 3 ਹਫ਼ਤੇ ਪਹਿਲਾਂ ਝਟਕਾ ਦੇ ਦਿੱਤਾ। 40 ਕਿੱਲੇ ਪਹਿਲਾਂ ਵੱਢਣੀ ਸੀ, ਹੁਣ ਕਹਿੰਦੇ ਆ ਕਿ ਵਧਾ ਕੇ ਇਹਨਾਂ ਨੇ 100-150 ਕਿੱਲਾ ਕਰ ਦਿੱਤਾ ਹੈ। ਤੇ ਹੁਣ ਰਕਮ ਜਿਹੜੀ ਹੈ ਉਹ ਤਾਂ ਦੇ ਦੇਣਗੇ ਕਿਸਾਨਾਂ ਨੂੰ, ਪਰ ਮੁਆਵਜ਼ਾ ਕਹਿੰਦੇ ਕਿ 40,000 ਦੇਣਾ ਹੈ, ਪਰ ਜੇ ਤੂੜੀ ਤੰਦ ਪਾ ਲਈਏ ਤੇ ਮੈਨੂੰ ਲੱਗਦਾ ਮੁਆਵਜ਼ਾ ਵੀ ਥੋੜਾ ਜਿਹਾ ਹੁੰਦਾ। ਖੈਰ ਦੇਖਦੇ ਆ ਅੱਗੇ ਕੀ ਹੁੰਦਾ। ਕੱਲ ਨੂੰ ਤਿਆਰੀ ਹੈ, ਗੁਰਦਾਸ ਮਾਨ ਨੂੰ ਵੀ ਸੱਦ ਲਿਆ। ਮਾਨ ਗੁਰਦਾਸ ਮਾਨ, ਮੈਨੂੰ ਲੱਗਦਾ ਬੱਬੂ ਮਾਨ ਵੀ ਆ ਜਾਏਗਾ। ਸੋ ਇਹ ਹੁਣ ਦੇਖੋ ਰਕਮ ਬਾਰੇ ਤੇ ਕਾਫੀ ਕ੍ਰਿਟਿਸਿਜ਼ਮ ਹੋ ਗਿਆ, ਉਹ ਤੇ ਹੁਣ ਸਰਕਾਰਾਂ ਦਾ ਫੈਸਲਾ ਹੈ ਜੀ। ਉਹ ਕ੍ਰਿਟਿਸਿਜ਼ਮ ਤੇ ਤੁਹਾਨੂੰ ਪਤਾ ਚੱਲਦੇ ਰਹਿੰਦੇ ਆ, ਜਦੋਂ ਸਰਕਾਰਾਂ ਬਣਦੀਆਂ ਤਾਂ ਖਰਚੇ ਵਰਚੇ ਤੇ ਪੂਰੀ ਨਿਗਾਹ ਰਹੇਗੀ ਕਿਉਂਕਿ ਆਮ ਆਦਮੀ ਦੀ ਸਰਕਾਰ ਹੈ ਨਾ। ਜੇ ਮਾੜਾ ਜਿਹਾ ਵੀ ਖਾਸ ਆਦਮੀ ਵਾਲਾ ਕੰਮ ਕੀਤਾ ਨਹੀਂ ਤਾਂ ਨਾਲ ਦੀ ਨਾਲ ਰਿਐਕਟ ਤੁਹਾਨੂੰ ਵੇਖਣ ਨੂੰ ਮਿਲੇਗਾ। ਉਹ ਰਿਐਕਸ਼ਨ ਜਿਹੜਾ ਸੋਸ਼ਲ ਮੀਡੀਆ ਤੇ ਚੈੱਕ ਕਰਦੇ ਰਹਿਣਾ। ਸੋ ਤਿਆਰੀਆਂ ਨੇ ਬੜੇ ਵੱਡੇ ਪੱਧਰ ਤੇ, ਇਹਨਾਂ ਦੇ ਜਲਸੇ ਜਿਹੜੇ ਆ ਉਹ ਛੋਟੇ ਮਤਲਬ ਕਿ ਜਾਣਗੇ ਔਰ ਫਿਰ ਇੱਕ ਵੱਡਾ ਜਲਸਾ ਬਣ ਜਾਏਗਾ। ਉੱਥੇ ਹੁਣ ਕਿੰਨਾ ਇਕੱਠ ਹੁੰਦਾ ਹੈ ਕਿਉਂਕਿ ਇਹਨਾਂ ਨੇ ਐਡਵਰਟਾਈਜ਼ਮੈਂਟ ਦੇ ਵੀ ਵੱਟ ਕੱਢ ਦਿੱਤੇ ਆ। ਘੜੀ ਮੋੜੀ ਚੈਨਲਾਂ ਤੇ ਭਗਵੰਤ ਮਾਨ ਆ ਰਿਹਾ ਕਿ ਆਓ ਸਾਰਾ ਪੰਜਾਬ ਆਓ, ਕੇਸਰੀ ਪੱਗਾ ਬੰਨ ਕੇ ਆਓ, ਬਸੰਤੀ ਪੱਗਾ, ਸ਼ਾਇਦ ਉਹ ਰੰਗ ਦਾ ਮੈਨੂੰ ਪੈ ਗਿਆ ਥੋੜਾ, ਸਾਨੂੰ ਤਾਂ ਕੇਸਰੀ ਦੀਦੀ ਹੈ ਤੇ ਉਹ ਬਸੰਤੀ ਪੱਗ ਜਿਹੜੀ ਬੰਨਦੇ ਹੁੰਦੇ ਆਮ ਤੌਰ ਤੇ ਉਹ ਬੰਨ ਕੇ ਆਓ। ਉਹ ਕਹਿੰਦੇ ਆ ਕਿ ਬੰਦੇ ਬੁੜੀਆਂ ਬਹੁਤ ਲੈਣ ਆਏ ਨੇ, ਬੜਾ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ। ਪਰ ਕੁਝ ਖਾਸ ਜਿਹੜੇ ਮਤਲਬ ਕਿ ਭਗਵੰਤ ਮਾਨ ਨੂੰ ਕਰੀਬ ਤੋਂ ਜਾਣਨ ਵਾਲੇ ਆ, ਕਲਾ ਜਗਤ ਦੇ ਨਾਲ ਜੁੜੇ, ਉਹ ਇੱਕ ਬੜੀ ਅੰਦਰ ਦੀ ਗੱਲ ਪਕੜਦੇ ਆ ਕਿ ਠੀਕ ਆ ਹਲਫਦਾਰੀ ਤੇ ਪੈਸਾ ਜ਼ਰੂਰ ਖਰਚ ਹੋ ਰਿਹਾ ਵਾ, ਕਿ ਸਮਾਗਮ ਚੰਡੀਗੜ੍ਹ ਚ ਕੀਤਾ ਜਾਂਦਾ, ਕੁਝ ਕੁ ਮਹਿਮਾਨ ਹੁੰਦੇ ਤੇ ਬਿਹਤਰ ਸੀਗਾ, ਪਰੰਤੂ ਨਾਲ ਇੱਕ ਗੱਲ ਕਹਿੰਦੇ ਆ ਕਿ ਅਸਲ ਦੇ ਵਿੱਚ ਵਿਚਾਰਧਾਰਕ ਤੌਰ ਤੇ ਭਗਵੰਤ ਮਾਨ ਪਹਿਲਾਂ ਤੋਂ ਹੀ ਇਹ ਚਾਹੁੰਦਾ ਸੀਗਾ ਕਿ ਭਗਤ ਸਿੰਘ ਨੂੰ ਕਿਤੇ ਨਾ ਕਿਤੇ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਅਸੀਂ ਸਥਾਪਿਤ ਕਰ ਸਕੀਏ, ਮਤਲਬ ਕਿ ਫੋਟੋ ਦੇ ਰੂਪ ਦੇ ਵਿੱਚ। ਕਿਉਂਕਿ ਗਾਂਧੀ ਇੱਥੇ ਵੀ ਬਈ ਕਾਮਯਾਬ ਸੀਗਾ ਪੂਰਾ। ਤਾਂ ਹੁਣ ਜਿਵੇਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਮਰਥਕ ਇਹ ਇੱਕ ਤਰਕ ਦਿੰਦੇ ਨੇ ਕਿ ਅਸਲ ਦੇ ਵਿੱਚ ਭਗਵੰਤ ਮਾਨ ਨੇ ਹੱਥ ਕਿਤੇ ਹੋਰ ਪਾਇਆ ਵਾ, ਕਿਉਂਕਿ ਪਹਿਲੇ ਉਹਨੇ ਕਹਿ ਦਿੱਤਾ ਕਿ ਅੰਬੇਦਕਰ ਸਾਹਿਬ ਦੀ ਤੇ ਭਗਤ ਸਿੰਘ ਦੀ ਫੋਟੋ ਜਿਹੜੀ ਆ ਸਰਕਾਰੀ ਦਫ਼ਤਰਾਂ 'ਚ ਲੱਗੇਗੀ। ਤਾਂ ਇਹਦਾ ਮਤਲਬ ਕਿ ਫੋਟੋਆਂ ਦੂਜੀਆਂ ਉਤਰ ਗਈਆਂ, ਉਹਦੇ 'ਚ ਕਿਹਦੀ ਫੋਟੋ ਸਭ ਤੋਂ ਪਹਿਲਾਂ ਗਈ, ਤੁਸੀਂ ਸਮਝ ਸਕਦੇ ਹੋ। ਤਾਂ ਇਹ ਵੀ ਇੱਕ ਤਰਕ ਆ ਰਿਹਾ ਭਗਵੰਤ ਮਾਨ ਦੇ ਪੱਖ ਦੇ ਵਿੱਚ। ਤਾਂ ਇਹ ਸਾਰੀਆਂ ਚੀਜ਼ਾਂ ਨੇ। ਖਰਚੇ ਵਰਚੇ ਦਾ ਤੁਹਾਨੂੰ ਪਤਾ ਹੀ ਆ, ਉਹ ਤਾਂ ਚੱਲਦਾ ਹੀ ਰਹਿਣਾ। ਲੋਕਾਂ ਨੇ ਆਲੋਚਨਾ ਕਰਨੀ, ਉਹਨਾਂ ਨੇ ਰੱਜ ਕੇ ਕਰਨਾ, ਕਿਉਂਕਿ ਦਿੱਲੀ ਦਾ ਖਰਚਾ ਅੱਗੇ ਉਹਨਾਂ ਨੇ ਪੰਜਾਬ ਤੇ ਲਾਇਆ, ਪੰਜਾਬ ਦਾ ਖਰਚਾ ਹੁਣ ਬਈ ਉਹਨਾਂ ਨੇ ਜੇ ਫੇਰ ਕਹੀਏ ਤਾਂ ਵਾਪਸ ਦਿੱਲੀ ਵਾਸਤੇ ਲਾਉਣਾ। ਤਾਂ ਐਤਕੀ ਦਿੱਲੀ ਦੂਜੀ ਦਿੱਲੀ ਆ, ਐਤਕੀ ਛੋਟੀ ਸਰਕਾਰ ਨਹੀਂ ਉਹ ਵਹਿੰਦੇ ਆ ਕਿ ਵੱਡੀ ਸਰਕਾਰ ਬਣਾਣੀ ਆ ਦਿੱਲੀ ਵਾਲੀ। ਸੋ ਇਸ ਕਰਕੇ ਤੇ ਸਾਰਾ ਕੁਝ ਚੱਲੇਗਾ, ਪਰ ਹੁਣ ਕਿੰਨਾ ਕੁ ਲੰਬਾ ਚੱਲੇਗਾ ਇਹ ਹਨੀਮੂਨ ਪੀਰੀਅਡ ਪਤਾ ਨਹੀਂ ਹੈ। ਪਰ ਹਲਫਦਾਰੀ ਤੋਂ ਬਾਅਦ ਕੁਝ ਫੈਸਲੇ ਜਿਹੜੇ ਲਏ ਜਾ ਸਕਦੇ ਆ। ਅੰਦਰੂਨੀ ਸੋਰਸਸ ਦੱਸਦੇ ਆ, ਕੁਝ ਮੀਡੀਆ ਰਿਪੋਰਟਾਂ ਹੈ ਕਿ ਸਭ ਤੋਂ ਪਹਿਲਾਂ ਸਿਹਤ ਅਤੇ ਸਿੱਖਿਆ ਵਾਲੇ ਮਸਲੇ ਤੇ ਇਹ ਕੰਮ ਕਰਨਗੇ, ਔਰ ਹੋ ਸਕਦਾ 1 ਅਪ੍ਰੈਲ ਤੋਂ ਜਿਹੜੀ ਮੁਫਤ ਬਿਜਲੀ ਇਹਨਾਂ ਨੇ ਕਹੀ ਸੀਗੀ 300 ਯੂਨਿਟ, ਤਾਂ ਉਹਦਾ ਐਲਾਨ ਵੀ ਹੋ ਸਕਦਾ। ਸੋ ਸਿਹਤ ਤੇ ਸਿੱਖਿਆ ਸੰਬੰਧੀ ਨੀਤੀਆਂ ਜਿਹੜੀਆਂ ਉਹ ਇਹਨਾਂ ਦੇ ਨੀਤੀ ਘਾੜੇ ਜਿਹੜੇ ਆ ਉਹ ਘੜਨ ਵੀ ਲੱਗ ਪਏ ਨੇ।
ਜੀ, ਜੀ। ਹਰ ਇੱਕ ਦੀ ਬਹੁਤ ਨਜ਼ਦੀਕ ਤੋਂ ਜਿਹੜੀ ਉਹ ਨਜ਼ਰ ਰਹੇਗੀ ਵੀ ਕੀ ਕਰਦੇ ਨੇ, ਕੀ ਹੁੰਦੇ ਆ। ਸੋ ਕੱਲ੍ਹ ਨੂੰ ਇਹਨਾਂ ਨੇ ਸਹੁੰ ਚੱਕਣੀ ਆ, ਕੀ ਕੁਛ ਹੁੰਦਾ ਆ, ਇਹ ਸਾਰਾ ਕੁਛ ਆ। ਦੇਖੋ ਸਪੋਰਟਰ ਵੀ ਹੁੰਦੇ ਆ, ਅਗੇਂਸਟ ਵੀ ਹੁੰਦੇ ਆ, ਸਾਰਾ ਕੁਛ ਹੀ ਆਪਾਂ ਨੂੰ ਦੇਖਣ ਨੂੰ ਮਿਲੂਗਾ। ਅਗਲੀ ਮਿੰਟ 'ਚ ਗੱਲ ਕਰੀਏ ਕੱਲ੍ਹ ਦੇ ਜਿਹੜੇ ਖੌਫਨਾਕ ਗੋਲੀਕਾਂਡ ਨੂੰ ਲੈ ਕੇ ਸੰਦੀਪ ਨੰਗਲ ਅੰਬੀਆਂ ਕਤਲਕਾਂਡ ਮਾਮਲੇ 'ਚ ਜੱਗੂ ਭਗਵਾਨਪੁਰੀਏ ਨੇ ਫੇਸਬੁੱਕ ਤੇ ਪੋਸਟ ਪਾਈ। ਇਸ ਤੋਂ ਪਹਿਲਾਂ ਮੈਨੂੰ ਲੱਗਦਾ ਬਿਸ਼ਨੋਈ ਗਰੁੱਪ ਨੇ ਵੀ ਪਾਈ ਸੀ। ਹਾਂਜੀ, ਦੇਖੋ ਗੱਲ ਕੀ ਹੈ ਕਿ ਮੀਡੀਆ ਇਹਨਾਂ ਚੀਜ਼ਾਂ ਨੂੰ ਵੈਰੀਫਾਈਡ ਨਹੀਂ ਕਰਦਾ। ਅੱਜ ਕੱਲ ਇੱਕ ਤੇ ਇਹ ਹੈ ਕਿ ਜਿਹੜਾ ਵੀ ਇਸ ਤਰ੍ਹਾਂ ਦਾ ਬੰਦਾ ਹੁੰਦਾ ਹੈ, ਉਹਦੇ ਅਕਾਊਂਟ ਬੜੇ ਹੁੰਦੇ ਆ, ਤਾਂ ਤੁਹਾਨੂੰ ਥੋੜਾ ਜਿਹਾ ਬਰੀਕੀ ਨਾਲ ਚੈੱਕ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਅਸਲ ਦੇ ਵਿੱਚ ਕਿਹੜੇ ਅਕਾਊਂਟ ਤੋਂ ਉਹਨਾਂ ਦੇ ਅਕਸਰ ਜਿਹੜੇ ਇਸ ਤਰ੍ਹਾਂ ਦੇ ਪੋਸਟ ਪੈਂਦੇ ਆ ਕਿ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਸਹੀ ਨੇ। ਤਾਂ ਹੋਇਆ ਕਿ ਮੈਂ ਜਦੋਂ ਦੇਖਿਆ, ਮੈਂ ਇੱਕ ਪੋਸਟ ਪਾਈ ਸੀਗੀ ਕਬੱਡੀ ਵਾਲਿਆਂ ਦੇ ਹੱਕ ਦੇ ਵਿੱਚ ਕਿ ਭਾਈ ਵਾਲੀਬਾਲ ਵਾਲੇ ਟੂਰਨਾਮੈਂਟ ਜਾਂ 2 ਦਿਨ ਤੁਸੀਂ ਕਾਸਕੋ ਕ੍ਰਿਕਟ ਵਾਲੇ ਟੂਰਨਾਮੈਂਟ ਕੈਂਸਲ ਕਰ ਦਿਓ ਯਾਰ, ਐਡੀ ਗੱਡੀ ਅੱਗ ਲੱਗੀ ਆ, ਕਹਿਰ ਦੀ ਮੌਤ ਹੋਈ ਆ, ਸਪੋਰਟ ਕਰੋ ਕਬੱਡੀ ਖਿਡਾਰੀਆਂ ਨੂੰ। ਕੱਲ ਨੂੰ ਤੁਹਾਡੇ ਵਿੱਚ ਵੀ ਵੜ ਜਾਏਗਾ ਮਾਫੀਆ, ਫਿਰ ਕਿੱਧਰ ਲੁਕੋਗੇ? ਤੇ ਇਸ ਕਰਕੇ ਚਲੋ ਲੋਕਾਂ ਦੀ ਮਰਜ਼ੀ ਆ, ਅਸੀਂ ਤੇ ਕੀ ਕਹਿ ਸਕਦੇ ਹਾਂ। ਤਾਂ ਮੇਰਾ ਗੱਲ ਕੀ ਹੈ ਕਿ ਉਹ ਜਦੋਂ ਮੈਂ ਦੇਖਿਆ ਕਮੈਂਟ ਤੇ ਮੈਨੂੰ ਪਤਾ ਲੱਗ ਗਿਆ, ਕਿਉਂਕਿ ਜੇ ਤੁਸੀਂ ਦੇਖੋਗੇ ਲਾਰੈਂਸ ਦੇ ਅਗਲੇ ਪਾਸੇ ਡਾਟ ਹੈ, ਡਾਟ ਫਿਰ ਬਿਸ਼ਨੋਈ, ਅੱਗੇ ਡਾਟ ਹੈ ਤੇ ਫਿਰ ਗਰੁੱਪ ਆ। ਤੇ ਤੁਹਾਨੂੰ ਪਤਾ ਹੈ ਕਿ ਡਾਟ ਉਦੋਂ ਪੈਂਦੇ ਹੁੰਦੇ ਆ ਕਿ ਜਦੋਂ ਸੇਮ ਨਾਂ ਤੇ ਆਈਡੀ ਨਾ ਬਣ ਰਹੀ ਹੋਵੇ। ਇੰਨਾ ਕੁ ਤੇ ਅਸੀਂ ਵੀ ਰਾਜਕਰਨਵੀਰ ਸਿੰਘ ਜੀ ਤੁਹਾਡੀ ਸੰਗਤ ਚ ਸਿੱਖ ਲਿਆ। ਹੁਣ ਤਾਂ ਅਸੀਂ ਬੜੇ ਪਿੰਡ ਤੇ ਰਹਿਣ ਵਾਲੇ ਲੋਕ ਆ। ਸੋ ਮੈਂ ਪਹਿਲੀ ਨਜ਼ਰ ਹੀ ਮਤਲਬ ਕਿ ਉੱਥੇ ਬੈਠੇ ਸੀ ਅਸੀਂ 2-3 ਪੱਤਰਕਾਰ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਫੇਕ ਆ, ਇਹ ਆਈਡੀ ਫੇਕ ਆ। ਤਾਂ ਸਰਚ ਕੀਤੀ ਤਾਂ ਵਾਕਿਆ ਉਹ ਆਈਡੀ ਫੇਕ ਸੀਗੀ। ਸੋ ਗੱਲ ਇਹ ਆ ਕਿ ਸਾਡਾ ਮੀਡੀਆ ਪਹਿਲਾਂ ਉਹਨੇ ਜੀ ਜ਼ਿੰਮੇਵਾਰੀ ਲੈ ਲਈ, ਫਿਰ 15 ਮਿੰਟਾਂ ਬਾਅਦ ਬੁਲੇਟਿਨ ਚੱਲਣ ਲੱਗ ਗਏ, ਨਹੀਂ ਜੀ ਉਹਦਾ ਖੰਡਨ ਹੋ ਗਿਆ। ਮੈਂ ਕਿਹਾ ਖੰਡਨ ਤੇ ਤੁਸੀਂ ਆਪਣਾ ਕਰ ਰਹੇ ਹੋ ਕਿ ਥੋੜਾ ਜਿਹਾ ਵੇਟ ਕਰ ਲਓ। ਸੋਚਦੇ ਫਿਰ ਉਹ ਕਿਉਂਕਿ ਹੁਣ ਜੇ ਮੰਨ ਲਓ ਆਪਾਂ ਕੋਈ ਸੂਚਨਾ ਦੇ ਦਈਏ, ਉਹ ਆਪਾਂ ਨੂੰ ਕੋਟ ਕਰਕੇ ਸ਼ਾਇਦ ਅਗਲੇ ਰੇਡੀਓ ਤੇ ਕਿਸੇ ਕਾਲਰ ਦੇ ਰੂਪ ਦੇ ਵਿੱਚ ਉਹ ਗੱਲ ਕਰ ਲੈਣਗੇ। ਤੇ ਜੇ ਆਪਣੀ ਸੂਚਨਾ ਸਹੀ ਨਹੀਂ ਹੋਏਗੀ ਤਾਂ ਉਹਨਾਂ ਦਾ ਸਵਾਲ ਗਲਤ ਸਾਬਤ ਹੋ ਜਾਏਗਾ। ਉਹਦੇ ਚ ਅਸੀਂ ਗਲਤ, ਉਹ ਨਹੀਂ ਗਲਤ ਹੈ, ਉਹ ਨਹੀਂ ਗਲਤ, ਮਾਫ ਕਰਨਾ, ਗਲਤ ਅਸੀਂ ਹੈ ਜਿਨ੍ਹਾਂ ਨੇ ਉਹ ਸੂਚਨਾ ਕਨਵੇ ਕੀਤੀ ਹੈ। ਸੋ ਇਸੇ ਕਰਕੇ ਮੈਂ ਕਹਿੰਦਾ ਨਾ ਕਿ ਵੇਟ ਕਰੋ। ਕੱਲ ਆਪਾਂ ਉਸ ਹਾਲਤ ਦੇ ਵਿੱਚ ਨਹੀਂ ਸੀਗੇ ਕਿ ਕੁਝ ਵੀ ਕਹਿ ਸਕੀਏ, ਕੁਝ ਵੀ ਅੰਦਾਜ਼ਾ ਲਾਈਏ। ਅਸੀਂ ਇਸ ਤਰ੍ਹਾਂ ਦੀ ਜਦੋਂ ਤੁੱਕੇਮਾਰੀ ਕਰਦੇ ਹਾਂ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਤੇ ਉਹ ਠੀਕ ਨਹੀਂ ਜਾਂਦੀਆਂ। ਅਖਰ ਇਹ ਅੱਜ ਪਹਿਲਾਂ ਪੋਸਟ ਪਾਈ, ਫਿਰ ਜੱਗੂ ਭਗਵਾਨਪੁਰੀਆ ਨੇ ਵੀ ਪੋਸਟ ਪਾਈ ਕਿ ਸਾਡਾ ਮਿੱਤਰ ਸੀ, ਆਲਵੇਜ਼ ਰਹੇਗਾ, ਭਰਾ ਸੀਗਾ ਸਾਡਾ, ਤੇ ਸਾਡਾ ਤਾਂ ਮਤਲਬ ਕਿ ਲੀਗ ਦਾ ਇਹ ਸੰਬੰਧ ਵੀ ਸੀਗਾ। ਹੁਣ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਲੀਗ ਦਾ ਸੰਬੰਧ, ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਤੇ ਸੀਗਾ ਨਾ ਜੱਗੂ ਭਗਵਾਨਪੁਰੀਆ ਦਾ। ਔਰ ਇਹ ਔਨ ਰਿਕਾਰਡ ਆ, ਅਸੀਂ ਆਪਣੇ ਕੋਲ ਕੋਈ ਗੱਲ ਨਹੀਂ ਕਰਦੇ ਕਿਸੇ ਵੀ ਸੈਂਸਿਟਿਵ ਮੁੱਦੇ ਦੇ ਵਿੱਚ, ਕਿ 2019 ਦੇ ਵਿੱਚ ਸ਼ਿਕਾਇਤ ਗਈ ਸੀਗੀ, ਇੱਕ ਫੈਡਰੇਸ਼ਨ ਮੁਖੀ ਨੇ ਜਾ ਕੇ ਸ਼ਿਕਾਇਤ ਕੀਤੀ ਸੀਗੀ ਕਿ ਗੈਂਗਸਟਰ ਪੈਸਾ ਲਾ ਰਹੇ ਨੇ ਕਬੱਡੀ ਦੇ ਵਿੱਚ, ਲੀਗ ਦੇ ਵਿੱਚ ਪੈਸਾ ਲੱਗ ਰਿਹਾ ਜੀ। ਫਿਰ ਉਸ ਟਾਈਮ ਇਹਨਾਂ ਨੇ ਕੋਈ ਉੱਤਾ ਹੀ ਨਹੀਂ ਕੀਤਾ, ਕੋਈ ਖਿਡਾਰੀ ਵੀ ਨਹੀਂ ਬੋਲਿਆ, ਕੋਈ ਸਾਰਾ ਕੁਝ ਏਦਾਂ ਹੀ ਰਹਿ ਗਿਆ। ਫਿਰ ਦੁੱਲੇ ਤੇ ਗੋਲੀ ਚੱਲੀ ਮੇਰੇ ਖਿਆਲ ਦੇ ਨਾਲ 1.5-2 ਸਾਲ ਪਹਿਲੇ, ਔਰ ਉਹ ਸੰਦੀਪ ਦੇ ਪਿੰਡ ਹੀ ਚੱਲੀ ਸੀ। ਉਦੋਂ ਵੀ ਸਾਰੇ ਚੁੱਪ ਕਰ ਗਏ ਕਿ ਕੀ ਚੱਲ ਰਿਹਾ ਕਬੱਡੀ ਚ। ਤੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ, ਬੜਾ ਵੱਡਾ ਵਿਸ਼ਾ ਹੈ ਕਿ ਕਿਸ ਤਰ੍ਹਾਂ ਚੱਲ ਰਿਹਾ ਸਾਰਾ ਕੁਝ ਭਾਈ। ਪਰ ਇਹ ਜਿਹੜਾ ਪਹਿਲਾ ਪੋਸਟ ਪਾਇਆ ਉਸ ਤੋਂ ਬਾਅਦ ਖੰਡਨ ਆ ਗਿਆ। ਪਰ ਮੇਨ ਗੱਲ ਤਾਂ ਪੁਲਿਸ ਦੀ ਹੈ ਨਾ। ਦੇਖੋ ਇਹ ਸਾਨੂੰ ਕੀ ਪਤਾ ਕਿ ਕਿਹਦੀ ਆਈਡੀ ਜਿਹੜੀ ਆ ਉਹ ਸਹੀ ਹੈ, ਕਿਹਦੀ ਆਈਡੀ ਗਲਤ ਆ। ਐਵੇਂ ਇਹ ਕਿਸੇ ਨੂੰ ਘੁਮਾਉਣਾ, ਆਡੀਅנס ਨੂੰ ਘੁਮਾਉਣਾ, ਪਾਠਕ ਨੂੰ ਘੁਮਾਉਣਾ ਠੀਕ ਗੱਲ ਨਹੀਂ ਹੈ। ਮੇਨ ਗੱਲ ਇਹ ਕਿ ਪੁਲਿਸ ਕੀ ਕਰਦੀ ਪਈ ਆ। ਪੁਲਿਸ ਨੇ ਆਖਿਆ ਸੀ 24 ਘੰਟਿਆਂ ਦੇ ਅੰਦਰ ਅੰਦਰ ਅਸੀਂ ਬੰਦੇ ਟ੍ਰੇਸ ਕਰ ਲਵਾਂਗੇ। ਗੁਰਲਾਲ ਘਨੌਰ ਜਿਹੜਾ ਘਨੌਰ ਤੋਂ ਜਿੱਤਿਆ ਵਾ ਜੀ, ਉਹ ਤੇ ਖੁਦ ਕਬੱਡੀ ਦਾ ਇੰਟਰਨੈਸ਼ਨਲ ਪਲੇਅਰ ਹੈ ਔਰ ਸੰਦੀਪ ਹੋਰਾਂ ਦਾ ਫਰੈਂਡ ਆ। ਸੋ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੂੰ ਚਾਹੀਦਾ ਕਿ ਭਾਈ ਤੁਸੀਂ ਘੱਟੋ ਘੱਟ ਸਟੀਕ ਜਾਣਕਾਰੀ ਤਾਂ ਦਿਓ ਨਾ। ਅਕਸਰ ਅੱਜ ਕੱਲ ਕੀ ਹੈ ਕਿ ਪਿੰਡਾਂ ਦੇ ਵਿੱਚ ਵੀ ਸੀਸੀਟੀਵੀ ਕੈਮਰੇ ਲੱਗੇ ਆ, ਜਿੱਥੋਂ ਗੱਡੀ ਲੰਘੀ ਆ ਕੋਈ ਨਾ ਕੋਈ ਆਇਡੈਂਟੀ ਤਾਂ ਹੁਣ ਤੱਕ ਤੁਸੀਂ ਕੀਤੀ ਹੋਊਗੀ ਨਾ ਟ੍ਰੇਸ, ਕੋਈ ਨਾ ਕੋਈ ਤਾਂ ਰਾਹ ਲੱਭਿਆ ਹੋਊਗਾ ਤੁਸੀਂ। ਸੋ ਜਾਣਕਾਰੀ ਦਿਓ। ਹੁਣ ਤੱਕ ਵੀ ਕੀ ਇਨਵੈਸਟੀਗੇਸ਼ਨ ਕੀਤੀ ਆ ਤੁਸੀਂ? 24 ਘੰਟੇ ਬੀਤ ਗਏ, ਸੁਖਪਾਲ ਸਿੰਘ ਖਹਿਰਾ ਗਿਆ ਸੀ, ਉਹਨੇ ਮੁਆਵਜ਼ਾ ਮੰਗਿਆ, ਉਹਨੇ ਗੱਲਾਂ ਕੀਤੀਆਂ ਨੇ ਇਨਸਾਫ ਦੀਆਂ, ਤੇ ਫਿਰ ਉਹਨੇ ਕਿਹਾ ਕਿ ਭਗਵੰਤ ਮਾਨ ਨੂੰ ਮੈਂ ਫੋਨ ਵੀ ਕੀਤਾ ਸੀ, ਸ਼ਾਇਦ ਭਗਵੰਤ ਮਾਨ ਦਾ ਕੋਈ ਰਿਪਲਾਈ ਨਹੀਂ ਆਇਆ ਜਾਂ ਰਿਪਲਾਈ ਨਹੀਂ ਦਿੱਤਾ। ਸੋ ਵਟਐਵਰ ਜੋ ਵੀ ਗੱਲਾਂ ਨੇ, ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ
ਪੁਲਿਸ ਨੂੰ ਸਭ ਤੋਂ ਪਹਿਲਾਂ ਤਾਂ ਕਲੀਅਰ ਕਰਨਾ ਚਾਹੀਦਾ ਕਿ ਭਾਈ 24 ਘੰਟੇ ਬੀਤ ਗਏ, ਤੁਸੀਂ 24 ਘੰਟੇ ਆਖਿਆ ਸੀਗਾ, ਹੁਣ 24 ਘੰਟਿਆਂ ਬਾਅਦ ਨਤੀਜਾ ਕੀ ਹੈ? ਨਤੀਜਾ ਕੀ ਹੈ? ਕਿਉਂਕਿ ਅੱਗੇ ਇਸ ਤਰ੍ਹਾਂ ਦੇ ਬੜੇ ਮਰਡਰ ਹੋਏ ਨੇ, ਮਿੱਡੂ ਖੇੜੀਏ ਦਾ ਮਰਡਰ ਹੋਇਆ ਸੀਗਾ ਚੰਡੀਗੜ੍ਹ ਦੇ ਵਿੱਚ, ਅੱਜ ਤੱਕ ਕੌਣ ਫੜਿਆ? ਗਰਲਾਲ ਭਲਵਾਨ ਦਾ ਮਸਲਾ ਹੈ, ਬਥੇਰੇ ਇਸ ਤਰ੍ਹਾਂ ਦੇ ਮਸਲੇ ਹੈਗੇ ਨੇ। ਤੋ ਕਬੱਡੀ ਦੇ ਵਿੱਚ ਬਈ ਜੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ, ਮੇਰੀ ਇੱਕ ਗੱਲ ਯਾਦ ਰੱਖ ਲਿਓ, ਅਸੀਂ ਕਹਿ ਦਿੰਦੇ ਮਾਂ ਖੇਡ ਮਾਂ ਖੇਡ, ਮਾਂ ਖੇਡ ਦੇ ਵਿੱਚ ਜਦੋਂ ਇਸ ਤਰ੍ਹਾਂ ਗਲਤ ਹੁੰਦਾ ਉਦੋਂ ਸਾਰੇ ਪੁੱਤ ਚੁੱਪ ਕਰ ਜਾਂਦੇ ਆ। ਮੇਰੀ ਇੱਕ ਗੱਲ ਯਾਦ ਰੱਖ ਲਿਓ, ਜੇ ਇਸ ਤਰ੍ਹਾਂ ਦੇ ਇੱਕ ਦੋ ਕੋਈ ਹੋਰ ਘਟਨਾਕ੍ਰਮ ਵਾਪਰ ਗਏ, ਬੱਚਿਆਂ ਨੂੰ ਗਰਾਊਂਡ ਨਹੀਂ ਵੜਨ ਦੇਣਾ ਮਾਪਿਆਂ ਨੇ, ਕੱਲੇ ਕੱਲੇ ਪੁੱਤ ਨੇ, ਫਿਰ ਇਸ ਤਰ੍ਹਾਂ ਕਬੱਡੀ ਨਹੀਂ ਚੱਲੇਗੀ। ਸੋ ਗੱਲ ਤੇ ਇਹ ਹੈ ਕਿ ਜੋ ਵੀ ਆ, ਹੁਣ ਮਸਲਾ ਇਹ ਹੈ ਕਿ ਇੱਕ ਗਰੁੱਪ ਨੇ ਪਾਈ ਪੋਸਟ, ਦੂਜੇ ਨੇ ਕਿਹਾ ਕਿ ਨਹੀਂ ਸਾਡਾ ਇਹਦੇ ਚ ਕੋਈ ਹੱਥ ਨਹੀਂ ਹੈ, ਸਾਡਾ ਕੋਈ ਇਹਦੇ ਚ ਰੋਲ ਨਹੀਂ ਹੈ। ਚਲੋ ਉਹ ਮਸਲਾ ਹੋ ਰਿਹਾ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਨਿਆਂ ਹੋਣਾ ਚਾਹੀਦਾ, ਔਰ ਗਾਂ ਤੋਂ ਇਸ ਤਰ੍ਹਾਂ ਦਾ ਸਾਰਾ ਕੁਝ ਜੋ ਚੱਲਦਾ ਪਿਆ ਹੈ ਉਹ ਬੰਦ ਹੋਣਾ ਚਾਹੀਦਾ ਹੈ। ਜੀ 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 ਬਿਲਕੁਲ। ਤੇ ਅਗਲੀ ਮਿੰਟੂ ਜੀ ਗੱਲ ਕਰੀਏ, ਸੋਨੀਆ ਗਾਂਧੀ ਨੇ 5 ਸੂਬਿਆਂ ਦੀ ਹਾਰ ਲਈ ਜ਼ਿੰਮੇਵਾਰ ਪ੍ਰਧਾਨਾਂ ਤੋਂ ਅਸਤੀਫਾ ਮੰਗ ਲਿਆ, ਸਿੱਧੂ ਸਾਹਿਬ ਵੀ ਵਿੱਚ ਹੀ ਆ। ਹਾਂਜੀ ਹਾਂਜੀ, ਸਿੱਧੂ ਸਾਹਿਬ ਪਾਸੇ ਕਿਉਂ ਰਹਿਣਗੇ? ਸਿੱਧੂ ਕਿਹੜਾ ਘੱਟ ਕੀਤੀ ਆ? ਗੱਲ ਤੇ ਰਿਜ਼ਲਟ ਦੀ ਹੁੰਦੀ ਹੈ, ਕੰਮ ਪਿਆਰਾ ਅਗਲਿਆਂ ਨੂੰ ਚੰਮ ਥੋੜੀ ਹੈ। ਤੁਸੀਂ ਤੇ ਨੌਕਰ ਬਣ ਕੇ ਜਦੋਂ ਚੱਲਣਾ ਹੈ ਤੇ ਅਗਲਿਆਂ ਨੇ ਤਾਂ ਵੇਖਣਾ ਵੀ ਸਬਜ਼ੀ ਕਿਸ ਤਰ੍ਹਾਂ ਕੱਟਦੇ ਹੋ ਤੁਸੀਂ। ਸੋ ਆ ਹੀ ਕੁਝ ਕਰਵਾਉਣਾ ਸੀ, ਸਿੱਧੂ ਨੇ ਕਰਵਾ ਲਿਆ। ਬੜੀ ਵਾਰੀ ਕਹਿੰਦੇ ਹੁੰਦੇ ਸੀ ਸਿੱਧੂ ਸਪੋਰਟਰਾਂ ਨੂੰ, ਕਈ ਵਾਰ ਮਤਲਬ ਕਿ ਗੁੱਸਾ ਲੱਗਦਾ ਸੀ ਇਹਨਾਂ ਚੀਜ਼ਾਂ ਦਾ ਕਿ ਭਾਈ ਪਾਰਟੀ ਦੇ ਵਿੱਚ ਨਾ ਬੜੀਆਂ ਚੀਜ਼ਾਂ ਵੇਖਣੀਆਂ ਪੈਂਦੀਆਂ। ਹਾਂ, ਐਸਾ ਹੱਕ ਦੇ ਵਿੱਚ ਆ ਕਿ ਬੰਦਾ ਇਦਾਂ ਦਾ ਹੋਣਾ ਚਾਹੀਦਾ ਹੈ ਕਿ ਆਪਣੀ ਸਰਕਾਰ ਦੇ ਜਿਹੜੇ ਗਲਤ ਫੈਸਲੇ ਜਾਂ ਗਲਤ ਕਦਮ ਆ ਉਹਨਾਂ ਤੇ ਪਹਿਲਾਂ ਹੀ ਉਹਨਾਂ ਨੂੰ ਚੇਤਨ ਕਰੇ, ਉਹਨਾਂ ਨੂੰ ਰੋਕੇ ਵਗੈਰਾ ਵਗੈਰਾ, ਜੋ ਵੀ ਹੈ। ਮਤਲਬ ਕਿ ਇਦਾਂ ਦੇ ਬੰਦੇ ਹੋਣੇ ਚਾਹੀਦੇ ਆ। ਬਟ ਇਹ ਨਹੀਂ ਹੈ ਕਿ ਤੁਸੀਂ ਫਿਰ ਇੱਕ ਸੂਈ ਧਰ ਲਓ ਔਰ ਹਰੇਕ ਥਾਂ ਤੇ। ਹੁਣ ਤੁਸੀਂ ਦੇਖੋ ਗੋਲਡੀ ਦੀ ਸਟੇਜ ਤੇ ਜੋ ਕੀਤਾ, ਕੀ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਕਿਸੇ ਬੰਦੇ ਨੂੰ ਸੌਂਦਾ? ਹਾਲਾਂਕਿ ਮੈਂ ਸਿੱਧੂ ਦੀ ਸਿਫਤ ਬੜੀ ਕਰਦਾ ਕਿ ਇਹਨੇ ਇਕਨੋਮੀ ਦਾ ਮੁੱਦਾ ਚੁੱਕਿਆ, ਪਹਿਲੀ ਵਾਰੀ ਇਕਨੋਮੀ ਦਾ ਮੁੱਦਾ ਚੁੱਕਿਆ, ਪਰ ਇੱਕ ਬਤੌਰ ਪਾਰਟੀ ਪ੍ਰਧਾਨ ਤੁਸੀਂ ਦੱਸੋ ਮੈਨੂੰ ਕਿ ਕਿਸੇ ਮੰਚ ਤੇ ਕਿਸੇ ਉਮੀਦਵਾਰ ਦੀ ਰੈਲੀ ਦੇ ਵਿੱਚ ਜਾ ਕੇ ਨਾ ਅਨਾਉਂਸ ਹੋਣ ਤੇ ਪ੍ਰਧਾਨ ਆਖੇ ਮੈਂ ਬੋਲਣਾ ਨਹੀਂ ਹੈ, ਤਾਂ ਕੀ ਕਹੋਗੇ? ਕੀ ਕਹੋਗੇ ਤੁਸੀਂ? ਤੋ ਗੱਲ ਇਹ ਹੈ ਕਿ ਬਈ ਇਹਨਾਂ ਦਾ ਦਫੇੜ ਪੈਣਾ ਹੀ ਪੈਣਾ। ਨਾ ਸੁਨੀਲ ਜਾਖੜ ਘਟਿਆ, ਨਾ ਚਰਨਜੀਤ ਸਿੰਘ ਚੰਨੀ ਹੈ, ਇਹਨਾਂ ਤਿੰਨਾਂ ਦਾ ਅੱਜ ਠੋਕ ਕੇ ਤਵਾ ਲੱਗਾ ਮੀਟਿੰਗਾਂ ਦੇ ਵਿੱਚ। ਤੇ ਉਸ ਤੋਂ ਬਾਅਦ ਹੁਣ ਦੇਰ ਸ਼ਾਮ ਇਹ ਖਬਰ ਆ ਗਈ ਆ ਕਿ 5 ਪ੍ਰਧਾਨਾਂ ਤੋਂ ਅਸਤੀਫਾ ਮੰਗ ਲਿਆ। ਹੁਣ ਅੱਗੇ ਤੇ ਅਸਤੀਫਾ ਹੱਥ 'ਚ ਲਈ ਫਿਰਦੇ ਸੀ, ਹੱਥ 'ਚ ਕਾਹਦਾ ਕੱਚ 'ਚ ਹੀ ਰੱਖਦੇ ਸਨ ਸਿੱਧੂ ਸਾਹਿਬ। ਹੁਣ ਦੇ ਕੇ ਪਰਾਂ ਮਾਰੋ ਅਸਤੀਫਾ। ਤੁਹਾਨੂੰ ਕਿਹੜਾ ਪਾਰਟੀਆਂ ਦੀ ਕਮੀ ਆ? ਕਿਹੜਾ ਪਾਰਟੀਆਂ ਦੀ ਕਮੀ? ਆਪਦੀ ਪਾਰਟੀ ਬਣਾ ਲਓ, ਨਿਤ ਮੰਗਵੀ ਨਹੀਂ ਮਿਲਦੀ, ਆਪਣੀ ਬਣਾ ਲੈ ਮਿੱਤਰਾ। ਕਿੰਨਾ ਕਿ ਚਿਰ ਚੱਲੋਗੇ? ਕਿਉਂਕਿ ਕਾਂਗਰਸੀ ਤਾਂ ਉੱਥੇ ਹੀ ਨੇ। ਨਾ ਰੰਧਾਵੇ ਨੇ ਛੱਡਣਾ ਖੜਾ ਤੁਹਾਡਾ, ਨਾ ਜਾਖੜ ਨੇ ਛੱਡਣਾ ਤੇ ਨਾ ਚੰਨੀ ਨੇ। ਹੁਣ ਤਾਂ ਤੁਸੀਂ ਲੜੋਗੇ ਜ਼ਿਆਦਾ। ਅੱਜ ਵੀ ਜੇ ਤੁਸੀਂ ਦੇਖੋਗੇ ਭਾਰਤ ਭੂਸ਼ਣ ਆਸ਼ੂ ਨੂੰ ਤੇ ਇੰਨਾ ਗੁੱਸਾ ਆਇਆ, ਹਾਰੇ ਬੰਦੇ ਨੂੰ ਗੁੱਸਾ ਜ਼ਿਆਦਾ ਹੁੰਦਾ ਨਾ, ਰੋਂਦਾ ਜ਼ਿਆਦਾ ਹੁੰਦਾ ਹੈ। ਉਹ ਪੱਤਰਕਾਰਾਂ ਦੇ ਗੱਲ ਪੈ ਗਿਆ, ਦੋਸਤ ਦੋਸਤ ਕਰਦਾ। ਸੋ ਇਸ ਤਰ੍ਹਾਂ ਆ ਕਿ ਕਾਂਗਰਸ ਦੀ ਖੇਡ ਇੱਕ ਵਾਰੀ ਮੈਂ ਤੁਹਾਨੂੰ ਕਿਹਾ ਸੀ ਖਿਲਰਨੀ ਆ, ਤੁਹਾਡੇ ਸਾਹਮਣੇ ਆ। ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀਗਾ ਇੱਕ ਚਲੋ ਆਪਣੀ ਅਸੈਸਮੈਂਟ ਉਧਰ ਗਲਤ ਜ਼ਰੂਰ ਹੋਈ ਕਿ ਸ਼ਾਇਦ ਹੰਗ ਅਸੈਂਬਲੀ ਆਏਗੀ, ਉਮੀਦ ਕਰਦੇ ਸਾਂ, ਉਹ ਤੋਂ ਉਲਟ ਬਈ ਇੱਕ ਬੜੀ ਵੱਡੀ ਮੈਜੋਰਟੀ ਮਿਲੀ ਆ। ਪਰੰਤੂ ਆ ਕਾਂਗਰਸ ਦਾ ਤੈਅ ਸੀਗਾ ਕਿ ਜੇ ਹਾਰਨਗੇ ਇਹਨਾਂ ਦਾ ਬੜਾ ਜਲੂਸ ਨਿਕਲਣਾ ਤੇ ਛਿੱਤਰੀ ਦਾਲ ਵੰਡਣ ਡੈ ਜੇ। ਹੁਣ ਦੇਖਦੇ ਆ, ਜਦੋਂ ਮੰਗ ਲਿਆ ਅਗਲਿਆਂ ਨੇ ਤਾਂ ਅਸਤੀਫੇ ਦੀ ਦੇਰ ਕਾਦੀ ਹੈ ਭਾਈ? ਦੇ ਕੇ ਪਰੇ ਮਾਰ, ਤੂੰ ਕਿਹੜਾ ਅਸਤੀਫਾ ਉੱਥੇ ਦਿੱਲੀ ਜਾ ਕੇ ਰੇਲੇ ਜਾਣਾ ਹੈ? ਉੱਥੇ ਟਵੀਟ ਤੇ ਹੀ ਕਰ ਦੇਣਾ, ਟਵੀਟ ਤੇ ਅੱਗੇ ਵੀ ਤੂੰ ਕੀਤਾ ਸੀ, ਹੁਣ ਫਿਰ ਕਰ ਦੇ। ਇਸ ਕਰਕੇ ਸਿੱਧੂ ਸਾਹਿਬ ਨੂੰ ਨਵੇਂ ਸਿਰੇ ਤੋਂ ਸੋਚਣਾ ਪਏਗਾ, ਨਵੇਂ ਸਿਰੇ ਤੋਂ ਵੇਖਣਾ ਪਏਗਾ। ਇਹੋ ਜਿਹੇ ਵਤੀਰੇ ਅੱਜ ਕੱਲ ਨਹੀਂ ਚੱਲਦੇ। ਕਿਸੇ ਹਲਕੇ ਤੱਕ ਤਾਂ ਸੀਮਤ ਰਹਿ ਸਕਦੇ ਹੋ ਤੁਸੀਂ। ਜੇ ਪੂਰੇ ਪੰਜਾਬ ਦੀ ਅਗਵਾਈ ਕਰਨੀ ਆ ਤਾਂ ਜਿਹੜੀ ਉਹ ਗੱਲ ਤੁਸੀਂ ਕਹਿੰਦੇ ਨਾ ਮੈਂ ਜੱਟ ਨਾ ਜੱਟ ਐ ਬੋਲਦੇ ਆ ਤੇ ਫਲਾਂ ਟਮਕਾ, ਉਹ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਬਦਲਣੀਆਂ ਪੈਣਗੀਆਂ, ਔਰ ਡੈਫੀਨਿਟ ਬਦਲੋਗੇ ਵੀ ਤੁਸੀਂ ਜੇ ਰਾਜਨੀਤੀ ਕਰਦੇ। ਜੇ ਭਵਿੱਖ ਰਾਜਨੀਤੀ ਚਾਹੁੰਦੇ ਆ ਤਾਂ ਭਾਈ ਸਮੇਂ ਦੇ ਬਹਾਅ ਦੇ ਨਾਲ ਹੀ ਚੱਲਣਾ ਪੈਣਾ ਆ। ਭਾਜਪਾ ਵੀ ਕਰੇਗੀ ਲੱਕ ਤੋੜਵੀਂ ਹਾਰ ਦਾ ਮੰਥਨ। ਦੇਖੋ ਮੰਥਨ ਹੀ ਚੱਲਦੇ ਰਹਿਣੇ ਨੇ, ਇਹ ਮੰਥਨ ਇਸੇ ਤਰ੍ਹਾਂ ਹੀ ਚੱਲਣਗੇ। ਇਹ ਮੰਥ ਜਿਹੜਾ ਹੈ ਨਾ ਸਾਰਾ ਮੰਥਨਾਂ 'ਚ ਹੀ ਗੁਜ਼ਰੇਗਾ ਮਾਰਚ। ਇਹ ਮੰਥ ਏਦਾਂ ਹੀ ਜਾਏਗਾ। ਸੋ ਸਾਰੇ ਹੀ ਝਾਤੀ ਮਾਰ ਰਹੇ, ਔਰ ਸਵੈ ਝਾਤ ਕਰਨੀ ਵੀ ਚਾਹੀਦੀ ਹੈ। ਔਰ ਸਵੈ ਝਾਤ ਜ਼ਿੰਦਗੀ 'ਚ ਵੀ ਕਰਦੇ ਰਹੋ ਨਾ ਤਾਂ ਬੰਦਾ ਅੱਛਾ ਰਹਿੰਦਾ, ਕਿਉਂਕਿ ਸਭ ਤੋਂ ਵੱਡਾ ਪ੍ਰਤੱਖਦਰਸ਼ੀ ਆਪਣੇ ਗੁਨਾਹਾਂ ਦਾ, ਆਪਣੀਆਂ ਗਲਤੀਆਂ ਦਾ ਇਨਸਾਨ ਹੀ ਹੁੰਦਾ ਹੈ।
ਕਿਉਂਕਿ ਬਹੁਤ ਸਾਰੀਆਂ ਗਲਤੀਆਂ, ਬਹੁਤ ਸਾਰੇ ਗੁਨਾਹ ਸਾਡੇ ਪਕੜੇ ਨਹੀਂ ਜਾਂਦੇ, ਉਹ ਅਸੀਂ ਜਾਣਦੇ ਹੁੰਦੇ ਆ। ਤਾਂ ਉਹਨਾਂ ਨੂੰ ਅਸੀਂ ਸੁਧਾਰ ਕਿੱਦਾਂ ਸਕਦੇ ਜੇ ਸਵੈ ਝਾਤ ਕਰਾਂਗੇ ਕਿ ਨਹੀਂ ਯਾਰ ਇੱਕ ਵਾਰੀ ਹੋ ਗਿਆ, ਹੁਣ ਦੂਸਰੀ ਵਾਰੀ ਜ਼ਿੰਦਗੀ 'ਚ ਇਹਦੇ ਤੋਂ ਗਰੇਜ਼ ਕਰਨਾ ਹੈ। ਤਾਂ ਸਵੈ ਝਾਤ ਜਥੇਬੰਦੀਆਂ ਦਾ ਵੀ ਹੋਣਾ ਚਾਹੀਦਾ ਕਿ ਹਾਂ ਝਾਕੋ ਵੀ ਆਪਣੇ ਅੰਦਰ ਕੀ ਕਮਜ਼ੋਰੀਆਂ ਨੇ, ਕੀ ਕਮੀਆਂ ਪੇਸ਼ੀਆਂ ਨੇ। ਔਰ ਮੇਰੇ ਖਿਆਲ ਦੇ ਨਾਲ ਭਾਜਪਾ ਦਾ ਮੰਥਨ, ਭਾਜਪਾ ਦਾ ਚਿੰਤਨ ਜੋ ਮਰਜ਼ੀ ਹੈ, ਪਰ ਪੰਜਾਬ ਵਾਸਤੇ ਉਹਨਾਂ ਨੂੰ ਕੁਝ ਕਰਨਾ ਪਊਗਾ। ਜੇ ਪੰਜਾਬ ਦੇ ਵਿੱਚ ਉਹਨਾਂ ਨੇ ਰਾਜਨੀਤੀ ਦੀ ਜੜ ਲਾਉਣੀ ਹੈ, ਸਭ ਤੋਂ ਪਹਿਲਾਂ ਸਿੱਖਾਂ ਨੂੰ ਬਈ ਖੁਸ਼ ਕਰ ਲਓ। ਤੁਸੀਂ ਕੋਸ਼ਿਸ਼ ਕੀਤੀ, ਕੁਝ ਮੁੱਦਿਆਂ ਨੂੰ ਉਭਾਰਿਆ, ਕੁਝ ਮੁੱਦਿਆਂ ਤੇ ਤੁਸੀਂ ਲਾਰੇ ਲਾਏ ਕਿ ਆਓ ਬਈ ਸਾਨੂੰ ਵੋਟ ਕਰੋ, ਪਰ ਨਹੀਂ ਗੱਲ ਬਣੀ। ਤਾਂ ਬਹੁਤ ਵੱਡਾ ਇੱਕ ਚੈਲੰਜ ਇਹ ਹੋਗਾ। ਦੂਸਰਾ ਐਸੀ ਭਾਈਚਾਰਾ, ਦੋਨੇ ਹੀ ਸਾਡੇ ਇੱਥੇ ਬਹੁਤ ਵੱਡੀ ਤਾਦਾਦ ਰੱਖਦੇ। ਔਰ ਤੀਸਰਾ ਕਿ ਜਿਹੜਾ ਸਾਡਾ ਹਿੰਦੂ ਵੀਰ ਹੈ, ਸਾਡਾ ਹਿੰਦੂ ਭਾਈਚਾਰਾ ਹੈ, ਉਹ ਛੇਤੀ ਪੋਲਰਾਈਜ਼ ਨਹੀਂ ਹੋ ਰਿਹਾ। ਤਾਂ ਇਹਨਾਂ ਵਾਸਤੇ ਚੈਲੰਜ ਤਿੰਨ ਨੇ, ਤਿੰਨੇ ਮੈਂ ਤੁਹਾਨੂੰ ਦੱਸ ਦਿੱਤੇ। ਤਿੰਨੇ ਹੀ ਵੱਡੇ ਵੋਟ ਬੈਂਕ ਹੈ। ਸਿੱਖ ਆਰਐਸਐਸ ਦੇ ਨਾਲ ਤੁਹਾਨੂੰ ਪਤਾ ਉਹ ਇੱਕ ਆਈਡੀਓਲੋਜੀਕਲ ਇੱਕ ਬੜਾ ਵੱਡਾ ਮਤਭੇਦ ਦਾ ਖੱਪਾ ਹੈ, ਉਸਨੂੰ ਕਿਸ ਤਰ੍ਹਾਂ ਪੂਰਿਆ ਜਾਵੇ। ਨੰਬਰ 2 ਕਿ ਐਸੀ ਭਾਈਚਾਰੇ ਨੂੰ, ਕਿਉਂਕਿ ਉਹ ਤਾਂ ਬਿਲਕੁਲ ਉਲਟ ਨੇ ਉਹ ਤੁਹਾਡੇ। ਤਾਂ ਤੀਸਰੇ ਇੱਥੇ ਹਿੰਦੂ ਪੋਲਰਾਈਜੇਸ਼ਨ ਵੀ, ਹਾਂ ਠੀਕ ਆ, ਮੇਰੇ ਜੇ ਤੁਸੀਂ ਦੇਖੋਗੇ ਮੇਰੇ ਨਜ਼ਰੀਏ ਤੋਂ ਤਾਂ ਮੈਂ ਤਾਂ ਮੰਨਦਾ ਕਿ ਇਹਨਾਂ ਨੂੰ ਫਾਇਦੇ 'ਚ ਰਹੇ। ਔਰ ਇਹਨਾਂ ਨੂੰ ਸਭ ਤੋਂ ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਨੇ ਡੋਬਿਆ ਵਾ। ਇਹ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੀ ਗਲੀ 'ਚ ਖੜਾ ਹੋਵੇ ਨਾ, ਇਹ ਚੁੱਪ ਕਰਕੇ ਆਪਦਾ ਸਾਈਕਲ ਮੋੜ ਕੇ ਦੂਜੇ ਪਾਸੇ ਦੀ 6 ਗਲੀਆਂ ਭਾਵੇਂ ਬਲਕੀਆਂ ਆਉਣੀਆਂ ਪੈਣ, ਪਰ ਇਹਦੇ ਮੱਥੇ ਨਾ ਲੱਗੂ ਜੇ ਬਚਣਾ ਤਾਂ। ਇਹ ਜੇ ਬਚਣਾ ਤਾਂ ਇਹ ਕਿਉਂਕਿ ਇੰਨੀ ਜ਼ਿਆਦਾ ਨਾਰਾਜ਼ਗੀ ਸੀ। ਸਾਨੂੰ ਪਤਾ ਸੀਗਾ ਕਿ ਜਿਹੜਾ ਇੱਥੋਂ ਦਾ ਕਾਰੋਬਾਰੀ ਵੀ ਹੈ ਨਾ, ਹਿੰਦੂ ਵੀਰ ਵੀ ਹੈ, ਉਹ ਵੀ ਅਮਰਿੰਦਰ ਸਿੰਘ ਤੋਂ ਦੁਖੀ ਸੀਗਾ। ਇਹਨਾਂ ਨੇ ਵੋਟ ਲਈ ਬੜੀ ਵੱਡੀ ਵੋਟ ਕੀਤੀ ਗਈ ਇਹਨਾਂ ਨੂੰ ਅਰਬਨ ਸੁਸਾਇਟੀ ਵੱਲੋਂ, ਬਟ ਫਿਰ ਇਹਨਾਂ ਨੇ ਕੁਝ ਨਹੀਂ ਕੀਤਾ, ਨਾ ਉਦਯੋਗਪਤੀਆਂ ਲਈ, ਨਾ ਛੋਟੇ ਕਾਰੋਬਾਰੀਆਂ ਲਈ, ਕੱਖ ਨਹੀਂ ਕੀਤਾ। ਸੋ ਇਸ ਕਰਕੇ ਇਹ ਗਲਤੀਆਂ ਹੋਈਆਂ। ਹੁਣ ਮੰਥਨ ਕਰਦੇ, ਚਿੰਤਨ ਕਰਦੇ, ਇਹਦੇ ਚੋਂ ਕੀ ਨਿਕਲਦਾ ਮੈਨੂੰ ਪਤਾ ਨਹੀਂ। ਪਰ ਬਾਵਜੂਦ ਇਸ ਦੇ ਕਿ ਅਮਰਿੰਦਰ ਸਿੰਘ ਦੇ ਨਾਲ ਜਾਣ ਦਾ ਇਹਨਾਂ ਨੇ ਜੋ ਬਲੰਡਰ ਕੀਤਾ, ਫਿਰ ਵੀ ਇਹਨਾਂ ਦਾ ਵੋਟ ਸ਼ੇਅਰ ਜਿਹੜਾ ਉਹ 1% ਵੱਧ ਗਿਆ ਵਾ। ਤਾਂ ਇਹ ਇਹਨਾਂ ਵਾਸਤੇ ਸੰਤੋਖਜਨਕ ਗੱਲ ਆ। ਇਹ ਇੱਥੇ ਸੰਤੋਖ ਕਰ ਸਕਦੇ ਆ ਕਿ ਹਾਂ ਭਾਈ ਗੱਲ ਇਹ ਆ ਕਿ ਸਾਨੂੰ ਕੁਛ ਨਾ ਕੁਛ ਤੇ ਅੱਗੇ ਨਾਲੋਂ ਵੱਧ ਆਇਆ। ਪਰ ਜੇ ਅਮਰਿੰਦਰ ਸਿੰਘ ਦਾ ਸਾਥ ਨਾ ਲੈਂਦੇ ਤੇ ਸ਼ਾਇਦ ਕੋਈ ਹੋਰ ਵੀ ਗੱਲ ਬਣ ਜਾਂਦੀ। ਜੀ ਜੀ। ਅਗਲੀ ਗੱਲ ਕਰੀਏ, ਰਾਜ ਸਭਾ ਦੀ ਚੋਣ ਠੀਕ ਕਰਨ ਲਈ ਹਾਈ ਕੋਰਟ ਦੇ ਵਿੱਚ ਮਾਮਲਾ ਹੁਣ ਗਿਆ ਹੈ। ਨਹੀਂ, ਇਹ ਗਲਤ ਕਿੱਦਾਂ ਹੈ ਮੈਂ ਤੁਹਾਨੂੰ ਦੱਸਦਾ ਕਿ ਦੇਖੋ ਆਪਣਾ ਜਿਹੜਾ ਸਮਾਂ ਬੀਤ ਜਾਂਦਾ, ਆਪਣੀ ਇੱਕ ਸਰਕਾਰ ਵੋਟ ਹੀ ਨਹੀਂ ਕਰ ਪਾਉਂਦੀ ਵਿਚਾਰੀ, ਮਤਲਬ ਕਿ ਉਹਦੇ ਐਮਐਲਏ ਵੋਟ ਨਹੀਂ ਕਰ ਪਾਉਂਦੇ। ਇਹ ਇੱਕ ਨਾਇਨਸਾਫੀ ਹੈ ਲੋਕਤੰਤਰ ਦੇ ਵਿੱਚ। ਤੁਸੀਂ ਦੇਖੋ ਕਾਂਗਰਸ ਸਰਕਾਰ ਵੇਲੇ ਵਿਧਾਇਕ ਰਾਜ ਸਭਾ ਦਾ ਮੈਂਬਰ ਨਹੀਂ ਚੁਣ ਸਕੇ। ਕਿਉਂ? ਕਿਉਂਕਿ ਰਾਜ ਸਭਾ ਦੀ ਜਿਹੜੀ ਜੇ ਦੇਖੋਗੇ ਤੇ ਮਿਆਦ ਹੈ 6 ਸਾਲ ਦੀ। 6 ਸਾਲ ਦੀ ਸਰਕਾਰ 5 ਸਾਲ ਦੀ ਹੈ ਤੇ ਸਮਾਂ ਕੁਝ ਐਸਾ ਆ ਗਿਆ ਵਾ ਕਿ ਉਹ 6 ਸਾਲਾਂ ਬਾਅਦ ਜਦੋਂ ਚੋਣ ਹੁੰਦੀ ਆ ਉਦੋਂ ਨੂੰ ਦੂਜੀ ਸਰਕਾਰ ਆ ਜਾਂਦੀ ਹੈ। तो इस करके ये सारा बदलाव होया सीगा। जदों तुहानूं याद होना कि एक राष्ट्रपति राज लगा सीगा 92 तक। सो ये आ हुण एक वकील पहुंचे आ पंजाब ते हरियाणा हाई कोर्ट दे विच, तां इन्हां ने कहा कि भाई जिहड़ी हुण देखोगे तां लोक प्रतिनिधिता कानून दी धारा 154 है ਉਹ ਤਾਂ ਇਹਨਾਂ ਗੱਲਾਂ ਵਾਸਤੇ ਪਾਬੰਦ ਕਰਦੀ ਹੈ, ਪਰ ਰਾਜ ਸਭਾ ਦਾ ਜਿਹੜਾ ਇਹ ਮਾਮਲਾ ਪੰਜਾਬ ਦੇ ਵਿੱਚ ਬਿਲਕੁਲ ਉਲਟ ਹੋ ਰਿਹਾ ਵਾ। ਸੋ ਇਸ ਕਰਕੇ ਇਹ ਕਹਿੰਦੇ ਕਿ ਅਗਲੀ ਵਾਰ ਲਈ 6 ਸਾਲਾਂ ਦੀ ਬਜਾਏ 2 ਸਾਲ ਅਰਥਾਤ ਅਪ੍ਰੈਲ 2025 ਤੱਕ ਹੀ ਇਹ ਜਿਹੜੀ ਮਿਆਦ ਹੋਵੇ। ਤੇ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਬਾਕੀ ਬਚਿਆ 2 ਰਾਜ ਸਭਾ ਸੀਟਾਂ ਲਈ ਉਹ ਜਿਹੜਾ ਚੁਣਾਵੀ ਕੰਮ ਹੋਣਾ ਹੈ ਉਹ ਦੋਨਾਂ ਸੰਸਦਾਂ ਦਾ ਜਿਹੜਾ ਹੋਏਗਾ ਕਾਰਜਕਾਲ ਉਹ ਅਗਲੇ ਵਾਰ ਵਾਸਤੇ 6 ਸਾਲ ਦੀ ਬਜਾਏ 4 ਸਾਲ ਦਾ ਕਰ ਦਿੱਤਾ ਜਾਵੇ। ਮਤਲਬ ਇਹ 2 ਸਾਲ ਦਾ ਹੋਵੇ, ਅਗਲਾ 4 ਸਾਲ ਦਾ ਕਰ ਦਿਓ, ਕਿਉਂਕਿ ਇਹਦੇ ਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਮੰਨ ਜਾਏਗੀ। ਕਿਉਂਕਿ ਇਹ ਕਹਿੰਦੇ ਕਿ ਜੁਲਾਈ 2022 ਦੇ ਵਿੱਚ ਹੋਰ 2 ਸੀਟਾਂ ਜਿਹੜੀਆਂ ਖਾਲੀ ਹੋਣਗੀਆਂ ਤਾਂ ਉਹਨਾਂ ਦਾ ਜਿਹੜਾ ਕੰਮ ਕਰ ਰਿਹਾ ਉਹ ਫਿਰ 28 ਤੱਕ ਹੋ ਜਾਏਗਾ, 6 ਸਾਲ ਹੋਣਗੇ। ਸੋ ਇਹ ਇਹਨਾਂ ਨੇ ਇੱਕ ਨਾਲ ਫਾਰਮੂਲਾ ਵੀ ਮੈਥਡ ਵੀ ਹੈ, ਮੇਰੇ ਤਾਂ ਪੱਲੇ ਇੰਨਾ ਜ਼ਿਆਦਾ ਨਹੀਂ ਪਿਆ, ਮੈਂ ਤੁਹਾਨੂੰ ਦੱਸ ਦਿੱਤਾ ਐਜ਼ ਇਟ ਜੋ ਆਇਆ ਵਾ ਜੋ ਮੀਡੀਆ ਦੇ ਵਿੱਚ ਅੱਜ ਛਾਇਆ ਹੋਇਆ। ਸੋ ਇਸ ਕਰਕੇ ਇਹਨਾਂ ਨੇ ਇੱਕ ਮੈਥਡ ਵੀ ਦੇ ਦਿੱਤਾ ਕਿਸ ਤਰ੍ਹਾਂ ਕਰ ਲਓ ਕਿ 2024 ਦੇ ਵਿੱਚ ਰਾਜ ਸਭਾ ਦੀ ਜਿਹੜੀ 3 ਅਪ੍ਰੈਲ ਚੋਣ ਹੋਏਗੀ
ਉਹ 2026 ਦੇ ਵਿੱਚ ਇੱਕ ਕਰ ਲਓ ਤੇ ਇੱਕ 2008 ਦੇ ਵਿੱਚ। ਉਸ ਤੋਂ ਬਾਅਦ ਫਿਰ ਜਿਹੜਾ ਇਹ ਫਾਰਮੈਟ ਜਿਹੜਾ ਟੋਟਲੀ ਸੈੱਟ ਹੋ ਜਾਏਗਾ। 2-2 ਸਾਲ ਦੀ ਮਿਆਦ ਦੇ ਨਾਲ ਇੱਕ ਵਾਰੀ ਚੁਣ ਲਓ। ਤਾਂ ਉਹਦੇ ਚ ਕੀ ਹੈ ਕਿ ਆਮ ਆਦਮੀ ਪਾਰਟੀ ਖੁਸ਼ ਹੋਏਗੀ ਕਿਉਂਕਿ ਉਹਨਾਂ ਨੇ ਤਾਂ ਮੈਜੋਰਟੀ ਦੇ ਨਾਲ ਹੀ ਜਾਣਾ ਨਾ 24 ਤੱਕ ਜਾਂ 26 ਤੱਕ, ਉਹਨਾਂ ਨੂੰ ਕੋਈ ਦਿੱਕਤ ਨਹੀਂ। ਪਰ ਇਹ ਆ ਕਿ ਉਹਨਾਂ ਦੇ ਜਿਹੜੇ ਬੰਦੇ ਜਾਣੇ ਤਾਂ ਮੇਨਲੀ ਉਹਨਾਂ ਦੇ ਬੰਦੇ ਆ। ਪਰ ਇਸ ਦਰਮਿਆਨ ਇਹ ਹੋਏਗਾ ਕਿ 2-2 ਜਾਣੇ ਚੁਣਦੇ ਜਾਓਗੇ ਤਾਂ ਇੱਕ ਮੌਕਾ ਇਹੋ ਜਿਹਾ ਆਏਗਾ ਕਿ 6 ਸਾਲ ਬਾਅਦ ਜਦੋਂ ਇਸ ਤਰ੍ਹਾਂ ਵਾਰੀ ਆਉਣੀ ਹੈ ਤਾਂ ਉਹ ਸਰਕਾਰ ਵਾਲਾ ਜਿਹੜਾ ਉਹ ਕੰਮ ਆ ਉਹ ਸੈੱਟ ਬਹਿ ਜਾਏਗਾ। ਜੀ ਜੀ ਜੀ। ਐਲਓਪੀ ਨੂੰ ਲੈ ਕੇ ਕਾਂਗਰਸੀਆਂ ਦੇ ਸੁਰ ਵੱਖੋ ਵੱਖਰੇ, ਹਰ ਕੋਈ ਦਾਵਾ ਠੋਕਦਾ ਹੋਣਾ ਵੀ ਮੈਨੂੰ ਹੀ ਬਣਾਓ। ਹਾਂਜੀ ਦੇਖੋ, ਇਹਦੇ ਵਿੱਚ ਕਿਉਂਕਿ ਸੁਖਪਾਲ ਸਿੰਘ ਖਹਿਰਾ ਤਾਂ ਆਲਰੇਡੀ ਐਕਟਿਵ ਹੋ ਚੁੱਕੇ ਨੇ, ਉਹ ਤਾਂ ਐਕਟਿਵ ਹੋ ਚੁੱਕੇ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਅੱਜ ਨੰਗਲੰਬੀਆਂ ਵੀ ਗਏ ਸਨ ਤੇ ਉਹਨਾਂ ਦੀਆਂ ਸਟੇਟਮੈਂਟਾਂ ਵੀ ਆ ਰਹੀਆਂ ਨੇ। ਤੁਹਾਨੂੰ ਪਤਾ ਉਹ ਜਦੋਂ ਬੋਲਦੇ ਹੁੰਦੇ ਤਾਂ ਫਿਰ ਬੜੇ ਕੜਾਕੇਦਾਰ ਭਾਸ਼ਾ 'ਚ ਬੋਲਦੇ ਆ। ਤੇ ਦੂਸਰੇ ਪਾਸੇ ਜੇ ਦੇਖੀਏ ਤਾਂ ਰਾਜਾ ਵੜਿੰਗ ਨੂੰ ਵੀ ਕੁਝ ਲੋਕ ਸਪੋਰਟ ਕਰਦੇ ਆ ਜਾਂ ਸੁਖਜਿੰਦਰ ਰੰਧਾਵਾ ਨੂੰ। ਸੋ ਇਸ ਕਰਕੇ ਕਿਉਂਕਿ ਤਿੰਨੇ ਹੀ ਹੈਗੇ ਆ, ਤਿੰਨੇ ਧੜੱਲੇਦਾਰ ਆ, ਪਰ ਸੁਖਪਾਲ ਖਹਿਰਾ ਨੂੰ ਕੁਝ ਜ਼ਿਆਦਾ ਸਪੋਰਟ ਮਿਲ ਰਹੀ ਹੈ। ਸੁਨੀਲ ਜਾਖੜ ਆਲਵੇਜ਼ ਤੁਹਾਨੂੰ ਪਤਾ ਉਹਨਾਂ ਦੀ ਗਰਾਰੀ ਜਿਹੜੀ ਪੁੱਠੀ ਫਸ ਜਾਂਦੀ ਆ। ਉਹ ਕਹਿੰਦੇ ਬਈ ਵੋਟਿੰਗ ਹੀ ਕਰਵਾ ਲਓ, ਤੁਸੀਂ ਸਿਆਪਾ ਹੀ ਨਿਬੇੜੋ। ਅਰੇ ਇੱਕ ਵਾਰੀ ਆਪਣਾ ਪੰਗਾ ਹੀ ਪੈ ਜਾਂਦਾ ਹੈ। ਇਸ ਕਰਕੇ ਗੱਲ ਇਹ ਆ ਕਿ ਭਾਈ ਵੋਟਿੰਗ ਹੋਣੀ ਚਾਹੀਦੀ ਹੈ। ਤੇ ਇਹਦਾ ਮਤਲਬ ਹੈ ਕਿ ਐਲਓਪੀ ਨੂੰ ਲੈ ਕੇ ਵੀ ਇੱਕ ਸਹਿਮਤੀ ਨਹੀਂ ਬਣ ਪਾ ਰਹੀ। ਤਾਂ ਸਹਿਮਤੀ ਬਣਨੀ ਵੀ ਕੀ ਹੈ ਕਿ ਸਹਿਮਤੀ ਜੇ ਬਣੇ ਤਾਂ ਮਸਲਾ ਇੱਥੇ ਤੱਕ ਪਹੁੰਚੇ ਹੀ ਕਿਉਂ? ਸਹਿਮਤੀ ਦਾ ਤਾਂ ਰੌਲਾ ਸੀਗਾ। ਸੋ ਐਲਓਪੀ ਨੂੰ ਵੀ ਲੈ ਕੇ ਇਹਨਾਂ ਦਾ ਕਿਤੇ ਨਾ ਕਿਤੇ ਥੋੜਾ ਮਤਭੇਦ ਨਜ਼ਰ ਆ ਰਿਹਾ। ਪਰ ਹੌਲੀ ਹੌਲੀ ਮੇਰੇ ਖਿਆਲ ਦੇ ਨਾਲ ਕੰਮ ਇਹਨਾਂ ਦਾ ਇੱਕ ਵਾਰੀ ਖਿਲਰੇਗਾ, ਫਿਰ ਹੌਲੀ ਹੌਲੀ ਸੂਤ ਆਏਗਾ ਕਿ ਦੋਵੇਂ ਹੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਮੈਨੂੰ ਤਾਂ ਲੱਗਦਾ ਇੱਕ ਲੰਬੀ ਬ੍ਰੇਕ ਲੈਣ, ਕਿਉਂਕਿ ਇਹਨਾਂ ਦਾ ਸਮਾਂ ਆ ਗਿਆ। ਇੱਕ ਬ੍ਰੇਕ ਲੈਣ, ਉਸ ਤੋਂ ਬਾਅਦ ਹੀ ਇਹਨਾਂ ਦੀ ਪੇਸ਼ ਚੱਲੇਗੀ। 2-3 ਸਾਲ ਤੇ ਐ ਚਾਦਰ ਨੱਪ ਕੇ ਸੌ ਜਾਣ। ਹਾਂ, ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਉਹ ਅਦਾ ਕਰਦੇ ਜਾਣ। ਜੀ ਜੀ। ਸਰਕਾਰ ਨੂੰ ਜਿੱਥੇ ਜਿੱਥੇ ਘੇਰ ਸਕਦੇ ਘੇਰਨ ਦੀ ਜਿਹੜੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ। ਵਿਰੋਧੀ ਧਿਰ ਹੋਣੀ ਵੀ ਬਹੁਤ ਲਾਜ਼ਮੀ ਆ। ਹਿਜਾਬ ਮਾਮਲੇ ਵਿੱਚ ਹਾਈ ਕੋਰਟ ਦਾ ਆ ਗਿਆ ਜੀ ਫੈਸਲਾ। ਹਾਂਜੀ, ਹਾਈ ਕੋਰਟ ਦਾ ਫੈਸਲਾ 2 ਨੁਕਤਿਆਂ ਤੇ ਆਇਆ ਵਾ। 2 ਨੁਕਤਿਆਂ ਤੇ ਉਹਨਾਂ ਨੇ ਫੈਸਲਾ ਦਿੱਤਾ ਹੈ। ਨੰਬਰ 1 ਕਿ ਜੋ ਵਿਦਿਅਕ ਸੰਸਥਾਨ ਆ ਉਹਨਾਂ ਨੂੰ ਆਪਣੀ ਯੂਨੀਫਾਰਮ ਨਿਰਧਾਰਿਤ ਕਰਨ ਦਾ ਵੀ ਹੱਕ ਆ। ਸੈਕੰਡ ਚੀਜ਼ ਕਿ ਹਿਜਾਬ ਮੁਸਲਮਾਨਾਂ ਦਾ ਜ਼ਰੂਰੀ ਜਿੱਦਾਂ ਕਹਿ ਲਈਏ ਕਿ ਹਿੱਸਾ ਨਹੀਂ ਹੈ। ਜਿਵੇਂ ਆਪਾਂ ਕਹਿ ਦਿੰਦੇ ਆ ਕਿ ਸਿੱਖੀਜ਼ਮ ਦੇ ਵਿੱਚ ਦਸਤਾਰ ਜ਼ਰੂਰੀ ਹੈ। ਸੋ ਆਰਟੀਕਲ 25 ਤੇ ਸ਼ਾਇਦ ਬਹਿਸ ਹੋਈ ਹੋਵੇਗੀ। ਆਪਾਂ ਸਵੇਰੇ ਤਫਸੀਲ ਦੇ ਨਾਲ ਦੇਖਾਂਗੇ ਇਸ ਫੈਸਲੇ ਨੂੰ, ਕਿਉਂਕਿ ਅਦਾਲਤੀ ਫੈਸਲੇ ਲੰਬੇ ਚੌੜੇ ਹੁੰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਆਰਟੀਕਲ 25 ਤੇ ਹੀ ਇਹ ਸਾਰੀ ਬਹਿਸ ਹੋਈ ਹੋਏਗੀ। ਪਰ ਮੈਂ ਕਿਉਂ ਕਾਹਲੀ 'ਚ ਨਿਬੇੜ ਰਿਹਾ ਕਿਉਂਕਿ ਮੈਨੂੰ ਉਮੀਦ ਸੀ ਔਰ ਉਮੀਦ ਦੇ ਮੁਤਾਬਕ ਹੀ ਹੋਇਆ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਮਾਮਲਾ ਇਨ ਦੀ ਐਂਡ ਸੁਪਰੀਮ ਕੋਰਟ 'ਚ ਹੀ ਜਾਣਾ। ਤਾਂ ਜਿਵੇਂ ਹੀ ਫੈਸਲਾ ਆਇਆ, ਕੁੜੀਆਂ ਜਿਹੜੀਆਂ ਸੀਗੀਆਂ ਸਕੂਲਾਂ ਕਾਲਜਾਂ 'ਚੋਂ ਉਹ ਬਾਹਰ ਆ ਗਈਆਂ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਹਾਈ ਕੋਰਟ ਦੇ ਵਿੱਚੋਂ ਇਹ ਫੈਸਲਾ ਆਉਣਾ ਹੀ ਆਉਣਾ ਸੀ, ਦਿਖ ਰਿਹਾ ਸੀਗਾ। ਕਿਉਂਕਿ ਹਾਈ ਕੋਰਟ ਨੇ ਤੁਹਾਨੂੰ ਪਤਾ ਹੈ ਨਾ ਕਿ ਸਟੇ ਕਰ ਦਿੱਤਾ ਸੀਗਾ ਕਿ ਕੋਈ ਵੀ ਧਾਰਮਿਕ ਚਿੰਨ੍ਹ ਪਹਿਨ ਕੇ ਨਹੀਂ ਆਏਗਾ। ਪਰ ਬਾਵਜੂਦ ਇਸ ਤੇ ਕੁਝ ਲੜਕੀਆਂ ਆ ਰਹੀਆਂ ਸਨ, ਚਲੋ ਆਪਸ ਦੇ ਵਿੱਚ ਸਹਿਮਤੀ ਹੋ ਜਾਂਦੀ ਹੈ ਵਿਦਿਅਕ ਸੰਸਥਾਨਾਂ ਦੀ। ਤਾਂ ਬਹਰਹਾਲ ਇਹ ਪਤਾ ਸੀਗਾ ਕਿ ਜੇ ਮੰਨ ਲਓ ਮੁਸਲਮਾਨਾਂ ਦੇ ਹੱਕ 'ਚ ਆ ਗਿਆ, ਵੈਸੇ ਤੇ ਮੈਨੂੰ ਉਮੀਦ ਘੱਟ ਸੀ ਪਰਸਨਲੀ, ਪਰ ਕਿਉਂਕਿ ਅਦਾਲਤਾਂ ਤੇ ਆਪਾਂ ਅਗਾਊ ਟਿੱਪਣੀ ਨਹੀਂ ਕਰ ਸਕਦੇ, ਤਾਂ ਮੈਨੂੰ ਉਮੀਦ ਸੀਗੀ ਕਿ ਇਹ ਫੈਸਲਾ ਮੁਸਲਮਾਨਾਂ ਦੇ ਵਿਰੋਧ ਦੇ ਵਿੱਚ ਹੀ ਆਏਗਾ ਕਿਉਂਕਿ ਸਟੇ ਹੋਇਆ ਪਿਆ ਸੀਗਾ। ਤੇ ਸੈਕੰਡ ਮੈਨੂੰ ਇਹੀ ਉਮੀਦ ਸੀਗੀ ਕਿ ਜੇ ਮੁਸਲਮਾਨਾਂ ਦੇ ਹੱਕ 'ਚ ਆ ਵੀ ਜਾਂਦਾ ਹੈ 1% ਉਹ ਆ ਵੀ ਜਾਂਦਾ ਹੈ ਤਾਂ ਦੂਜੀ ਧਿਰ ਸੁਪਰੀਮ ਕੋਰਟ 'ਚ ਜਾਏਗੀ। ਤਾਂ ਸੁਪਰੀਮ ਕੋਰਟ 'ਚ ਮਸਲਾ ਜਾਣਾ ਹੀ ਜਾਣਾ ਸੀ ਕਿਉਂਕਿ ਸੁਪਰੀਮ ਕੋਰਟ 'ਚ ਪਹਿਲਾਂ ਹੀ ਪਹੁੰਚ ਗਿਆ ਸੀ। ਬਹਰਹਾਲ ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਨਹੀਂ, ਇੱਕ ਵਾਰੀ ਜਦੋਂ ਹਾਈ ਕੋਰਟ ਦੇ ਵਿੱਚ ਮਸਲਾ ਚੱਲ ਰਿਹਾ ਹੈ ਤਾਂ ਉੱਥੇ ਸੁਣਵਾਈ ਉਡੀਕੀਏ, ਪਹਿਲਾਂ ਉੱਥੇ ਦਾ ਫੈਸਲਾ ਉਡੀਕੀਏ, ਫਿਰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੋਈ ਦਖਲ ਦੇਵਾਂਗੇ। ਸੋ ਟਾਈਮ ਆ ਗਿਆ, ਨਾਲ ਦੀ ਨਾਲ ਹੀ ਜਿਵੇਂ ਇਹ ਫੈਸਲਾ ਆਇਆ ਮਾਮਲਾ ਚਲੇ ਗਿਆ ਸੁਪਰੀਮ ਕੋਰਟ ਔਰ ਇਹ ਸੁਪਰੀਮ ਕੋਰਟ ਦੇ ਵਿੱਚੋਂ ਹੀ ਨਿਬੜ ਕੇ ਨਿਕਲੇਗਾ ਕਿ ਕੀ ਹਿਜਾਬ ਦੀ ਖੁੱਲ੍ਹ ਦਿੱਤੀ ਜਾ ਸਕਦੀ ਹੈ ਜਾਂ ਸੁਪਰੀਮ ਕੋਰਟ ਵੀ ਮੰਨਦਾ ਕਿ ਨਹੀਂ। 3 ਤਲਾਕ ਵਾਲਾ ਜਿਵੇਂ ਤੁਹਾਨੂੰ ਪਤਾ ਹੀ ਸੀਗਾ ਮਸਲਾ ਕਿਵੇਂ ਚੱਲਿਆ, ਕਾਨੂੰਨੀ ਲੜਾਈ ਤੋਂ ਬਾਅਦ 3 ਤਲਾਕ ਵਾਲਾ ਮਸਲਾ ਇਹਨਾਂ ਨੇ ਕਿਵੇਂ ਹੱਲ ਕੀਤਾ। ਸੋ ਕੀ ਉਹ ਹੁਣ ਇਹਨਾਂ ਦੇ ਪੱਖ 'ਚ ਆਉਂਦਾ ਮੁਸਲਮਾਨਾਂ ਦੇ ਜਾਂ ਦੂਸਰਿਆਂ ਦੇ ਪੱਖ 'ਚ ਆਉਂਦਾ ਵੇਖਣਾ ਹੋਏਗਾ, ਪਰ ਇਹ ਮਸਲਾ ਸੁਪਰੀਮ ਕੋਰਟ 'ਚ ਜਾਣਾ ਤੈਅ ਸੀਗਾ। ਜੀ। ਉਧਰ ਮਿੰਟੂ ਜੀ ਜਿਹੜੀ ਮੂਵੀ ਕਸ਼ਮੀਰ ਫਾਈਲਸ ਆਈ ਆ ਉਸ ਤੋਂ ਬਾਅਦ ਦੇ ਵਿੱਚ ਵੀ ਕਾਫੀ ਰਾਮ ਰੌਲਾ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆ, ਕਾਫੀ ਹੇਟ ਜਿਹੜੀ। ਨਹੀਂ ਦੇਖੋ, ਮੈਂ ਨਹੀਂ ਦੇਖੀ, ਮੈਂ ਫਿਲਮਾਂ ਘੱਟ ਦੇਖਦਾ ਵੈਸੇ ਵੀ, ਮੈਂ ਉਹ ਫਿਲਮ ਦੇਖੀ ਨਹੀਂ ਹੈ।
ਤਾਂ ਉਹਦੇ ਚ ਕੀ ਹੁੰਦਾ ਕਿ ਹਮੇਸ਼ਾ ਵਾਂਗੂ ਜਿਹੜੇ ਲਿਬਰਲ ਲੋਕ ਆ ਸਾਡੇ ਇੰਡੀਆ ਦੇ ਵਿੱਚ, ਉਹ ਜੇ ਕੋਈ ਮੂਵੀ ਆਉਂਦੀ ਹੈ, ਜਿਵੇਂ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਆਈ ਸੀ, ਉਹ ਵੀ ਅਨੁਪਮ ਖੇਰ ਨੇ ਬਣਾਈ ਸੀ, ਔਰ ਇਤਫਾਕਨ ਇਹ ਵੀ ਮੈਨੂੰ ਲੱਗਦਾ ਅਨੁਪਮ ਖੇਰ ਨੇ ਹੀ ਬਣਾਈ ਆ। ਤਾਂ ਗੱਲ ਇਹ ਹੈ ਕਿ ਜਦੋਂ ਇਸ ਤਰ੍ਹਾਂ ਇੱਕ ਪ੍ਰੋਪੇਗੈਂਡਾ ਨਿਰਧਾਰਿਤ ਕੀਤਾ ਜਾਂਦਾ ਹੈ, ਤਾਂ ਸਾਡੇ ਕੁਝ ਲਿਬਰਲ ਲੋਕ ਜਿਹੜੇ ਕਿ ਕਹੀਏ ਕਿ ਅੱਛਾ ਰੋਲ ਅਦਾ ਕਰਦੇ ਆ, ਤਾਂ ਉਹ ਹਮੇਸ਼ਾ ਇਹਨੂੰ ਕ੍ਰਿਟੀਸਾਈਜ਼ ਕਰਦੇ ਆ। ਸੋ ਮੈਨੂੰ ਲੱਗਦਾ ਕਿ ਇਹ ਵਿਚਾਰਧਾਰਕ ਬਹਿਸ ਹੈ, ਔਰ ਇਹਦੇ ਜੇ ਤੱਥ ਵੇਖਣੇ ਹੋਣ ਤਾਂ ਤੁਹਾਨੂੰ ਇਤਿਹਾਸ ਦੇ ਵਿੱਚੋਂ ਬਹੁਤ ਸਾਰੀਆਂ ਕਿਤਾਬਾਂ ਮਿਲ ਜਾਣਗੀਆਂ, ਬਹੁਤ ਸਾਰੀਆਂ ਲਿਖਤਾਂ ਮਿਲ ਜਾਣਗੀਆਂ, ਉਹ ਘੋਖਣ ਤੇ ਪਤਾ ਲੱਗੇਗਾ ਕਿ ਕਿਹੜੀ ਧਿਰ ਸਹੀ ਆ। ਇਹ ਤੇ ਹੈ ਕਿ ਘੱਟ ਗਿਣਤੀਆਂ ਨਾਲ ਬਈ ਧੱਕਾ ਹੋ ਜਾਂਦਾ, ਇਹਦੇ ਚ ਕੋਈ ਸ਼ੱਕ ਨਹੀਂ, ਪਰ ਉਹਨੂੰ ਵਧਾ ਚੜਾ ਕੇ ਇੱਕ ਕਮਿਊਨਿਟੀ ਨੂੰ ਮਤਲਬ ਕਿ ਨਫ਼ਰਤ ਦਾ ਪਾਤਰ ਬਣਾਉਣਾ, ਇਹ ਚੀਜ਼ ਘਟੀਆ ਹੈ। ਜ਼ੁਲਮ ਨੂੰ ਜ਼ੁਲਮ ਕਹੋ, ਬੜਾ ਮਾੜਾ ਹੋਇਆ, ਉਜਾੜਾ ਹੋਇਆ, ਪਰ ਅੱਜ ਤੱਕ ਵਸੇਬਾ ਕਿਉਂ ਨਹੀਂ ਹੋਇਆ? ਉਹ ਕਿਹਨਾਂ ਨੇ ਕਰਵਾਉਣਾ ਸੀਗਾ? ਮੈਂ ਹਮੇਸ਼ਾ ਕਸ਼ਮੀਰੀ ਪੰਡਤਾਂ ਦੇ ਨਾਲ ਖਲੋਤਾ ਵਾਂ ਕਿ ਬਈ ਉਜਾੜਾ ਉਹਨਾਂ ਦਾ ਗਲਤ ਸੀ, ਉਹ ਉੱਥੇ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਰਹਿ ਰਹੇ ਹੋਣ, ਬਟ ਉਸ ਉਜਾੜੇ ਨੂੰ ਰੋਕਣਾ ਕਿਨ ਸੀ, ਉਹਨਾਂ ਦਾ ਵਸੇਬਾ ਕਿਨ ਕਰਵਾਉਣਾ ਸੀ, ਔਰ ਉਹਨਾਂ ਦੇ ਨਾਮ ਤੇ ਵੋਟਾਂ ਕਿਨ ਬਟੋਰੀਆਂ। ਸੋ ਇਹ ਆ ਕਿ ਇਸ ਮਸਲੇ ਨੂੰ ਜੇ ਤੁਸੀਂ ਯੂਜ਼ ਕਰੋ, ਹਾਲਾਂਕਿ ਮੈਂ ਫਿਲਮ ਨਹੀਂ ਵੇਖੀ, ਮੈਂ ਆਪਣਾ ਓਪੀਨੀਅਨ ਦੇ ਰਿਹਾ ਵਾਂ ਕਿ ਜੇ ਤੁਸੀਂ ਕਿਸੇ ਵਿਸ਼ੇਸ਼ ਭਾਈਚਾਰੇ ਦੇ ਉਲਟ ਭਾਵਨਾਤਮਕ ਤੌਰ ਤੇ ਭੁਗਤਾਉਂਦੇ ਹੋ ਤਾਂ ਬਿਲਕੁਲ ਘਟੀਆ ਏਜੰਡਾ ਹੈ। ਜੀ ਜੀ, ਤੇ ਮਿੰਟੂ ਜੀ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।